ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਲਗਾਤਾਰ ਅਸਾਂ ਆਪਣੀ ਚੈਨਲ ਦੇ ਉੱਤੇ ਤੁਹਾਨੂੰ ਪਿਛਲੇ 3-4 ਦਿਨਾਂ ਦੇ ਅੰਦਰ ਸਾਰਾਗੜ੍ਹੀ ਦੇ ਇਤਿਹਾਸ ਦੇ ਬਾਰੇ, ਉੱਥੇ ਦੇ ਐਕਸਕਲੂਸਿਵ ਜਿਹੜਾ ਗੁਰਦੁਆਰਾ ਸਾਹਿਬ ਬਣਾਇਆ ਗਿਆ ਹੈ ਸੰਨੀ ਸਿੰਘ ਦੇ ਥਰੂ, ਉਸ ਗੁਰਦੁਆਰੇ ਦਾ ਪੂਰਾ ਪ੍ਰੋਗਰਾਮ ਵੀ ਦਿਖਾਇਆ। ਔਰ ਕਮਾਲ ਦੀ ਗੱਲ, ਸਿਰਫ 2 ਦਿਨ ਹੋਏ ਨੇ, ਅੱਜ ਉਹ ਪੂਰੀ ਟੀਮ ਸਾਰਾਗੜ੍ਹੀ ਤੋਂ ਸਾਡੇ ਨਾਲ ਮੌਜੂਦ ਹੈਗੀ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉਹ ਇਤਿਹਾਸਕ ਪੱਥਰ, ਮੈਂ ਕਹਾਂਗਾ ਇੱਕ ਵਾਰ ਆਪਾਂ ਆਪਣੇ ਚੈਨਲ ਦੇ ਰਾਹੀਂ ਦਿਖਾਈਏ। ਇਹ ਉਹ ਪੱਥਰ ਹੈ ਜਿਸ ਜਗ੍ਹਾ ਤੋਂ ਸਾਰਾਗੜ੍ਹੀ ਤੋਂ ਇਹ ਲੈ ਕੇ ਆਏ ਹੈਗੇ ਨੇ। ਸਪੈਸ਼ਲੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿੱਤਾ ਗਿਆ ਹੈ ਕਿ ਦਿੱਲੀ ਕਮੇਟੀ ਦੇ ਰਾਹੀਂ ਇਸ ਇਤਿਹਾਸਿਕ ਪੱਥਰ ਨੂੰ ਆਉਣ ਵਾਲੀਆਂ ਪੀੜ੍ਹੀਆਂ ਇੱਕ ਇਤਿਹਾਸਿਕ ਤੌਰ ਦੇ ਉੱਤੇ, ਇਤਿਹਾਸਿਕ ਪੱਥਰ ਦੇ ਤੌਰ ਉੱਤੇ ਦੇਖ ਕੇ ਮਿਸਾਲ ਕਾਇਮ ਕਰ ਸਕਣ। ਆਪਾਂ ਦਿੱਲੀ ਕਮੇਟੀ ਨਾਲ ਵੀ ਗੱਲ ਕਰਾਂਗੇ ਤੇ ਜਿਹੜੇ ਸਿੰਘ ਸਾਹਿਬ ਆਪਣੀ ਟੀਮ ਦੇ ਨਾਲ ਆਏ ਨੇ, ਫਤਿਹ ਦੀ ਸਾਂਝ ਪਾਉਂਦੇ ਵੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀ ਜੀ, ਸਭ ਤੋਂ ਪਹਿਲੀ ਗੱਲ, ਤੁਸੀਂ ਇੰਨੀ ਮਿਹਨਤਾਂ ਕੀਤੀਆਂ ਨੇ, ਕੀ ਚੱਲ ਰਿਹਾ ਸੀ ਦਿਲ ਦੇ ਅੰਦਰ? ਇਤਿਹਾਸ ਨੂੰ ਸੰਭਾਲਣਾ ਕੀ ਤੁਹਾਡੇ ਦਿਮਾਗ 'ਚ ਸੀ ਸਾਰੀ ਜਦੋਂ ਤੁਸੀਂ ਇਹ ਸਾਰੀ ਮਿਹਨਤ ਕੀਤੀ? ਇਹ ਜੀ ਅੰਮ੍ਰਿਤਸਰ ਤੋਂ ਸ਼ੁਰੂ ਹੋਇਆ ਸੀ। ਅੰਮ੍ਰਿਤਸਰ ਦਾ ਜੰਮਪਲ ਹੈ। ਭਗਤ ਪੂਰਨ ਸਿੰਘ ਜੀ ਨਾਲ ਮੇਰੀ ਕਾਫੀ ਪ੍ਰੇਮ ਪਿਆਰ ਸੀ। ਉਹਨਾਂ ਨੇ ਜੋ ਗਾਈਡ ਕੀਤਾ ਉਸ ਮੁਤਾਬਕ ਹੀ ਚੱਲਦੇ ਹੋਏ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਵਿਖੇ ਸੇਵਕ ਜਥਾ ਇਸ਼ਨਾਨ ਬਣਾ ਕੇ ਇਸ ਦਾ ਪ੍ਰਚਾਰ ਸ਼ੁਰੂ ਕੀਤਾ। ਹਰ ਸਾਲ ਕੀਰਤਨ ਦਰਬਾਰ ਕਰਵਾਉਣਾ, ਆਰਟੀਕਲਸ ਲਿਖਣੇ, ਪਬਲਿਕ ਨੂੰ ਅਵੇਅਰਨੈਸ ਦੇਣੀ ਸਾਰਾਗੜ੍ਹੀ ਦੀ ਬੈਟਲ ਬਾਰੇ। ਫਿਰ 1996 ਦੇ ਵਿੱਚ ਜਾ ਕੇ ਅਸੀਂ ਇਹਨਾਂ ਦੇ ਪਰਿਵਾਰਾਂ 'ਚੋਂ 19 ਪਰਿਵਾਰਾਂ ਨੂੰ ਲੱਭ ਕੇ ਵੱਡਾ ਸਮਾਗਮ ਕੀਤਾ SGPC ਵੱਲੋਂ। 2011 'ਚ ਬ੍ਰਿਟਿਸ਼ ਆਰਮੀ ਜਾ ਕੇ ਉਸ ਸਮੇਂ ਜਿਹੜਾ 36 ਸਿੱਖ ਰੈਜੀਮੈਂਟ ਦਾ ਲੈਫਟੀਨੈਂਟ ਕਰਨਲ ਜੌਨ ਹਾਰਟਨ ਸੀ, ਉਸ 'ਤੇ ਰਿਕਾਰਡ ਕਢਵਾਏ। ਬ੍ਰਿਟਿਸ਼ ਆਰਮੀ ਨੂੰ ਕਿਹਾ ਵੀ ਤੁਹਾਡੀ ਇਸ ਅਕੈਡਮੀ ਤੋਂ ਇੱਕ ਨੌਜਵਾਨ ਪੜ੍ਹ ਕੇ ਗਿਆ ਜੋ ਕਿ ਵਰਲਡ ਦੀ ਬੈਸਟ ਬੈਟਲ ਦਾ ਹੀਰੋ ਸੀ। ਉਹਨਾਂ ਨੇ ਲਗਾਤਾਰ 5 ਵਾਰੀ ਇੰਡੀਆ ਅਤੇ 3 ਵਾਰੀ ਆਪਣਾ ਸਾਡੇ ਕੋਲ ਅਮਰੀਕਾ ਆ ਕੇ ਡੈਲੀਗੇਸ਼ਨ ਲੈ ਕੇ ਆਏ ਹਨ, ਤਾਂ ਜੋ ਆਉਣ ਵਾਲੀਆਂ ਜਨਰੇਸ਼ਨਸ ਨੂੰ ਇਹ ਪਤਾ ਲੱਗ ਸਕੇ ਵੀ ਸਾਰਾਗੜ੍ਹੀ ਬੈਟਲ ਕੀ ਸੀ। ਉਸੇ ਤਰ੍ਹਾਂ ਅਸੀਂ ਇੱਥੇ ਹੁਣ 125 ਸਾਲਾ ਪੰਜਾਬ ਦੇ ਵਿੱਚ ਅਸੀਂ 7-8 ਫੰਕਸ਼ਨ ਕੀਤੇ ਹਨ। ਦਿੱਲੀ ਕਮੇਟੀ ਇੱਥੇ ਫੰਕਸ਼ਨ ਕਰ ਰਹੀ ਹੈ। ਇਹ ਕਿਉਂਕਿ ਜਿਹੜਾ ਸਾਡਾ ਵਿਰਸਾ ਹੈ, ਇਸ ਨੂੰ ਆਉਣ ਵਾਲੀ ਜਨਰੇਸ਼ਨ ਤੱਕ ਪਹੁੰਚਾਉਣਾ ਚਾਹੀਦਾ ਹੈ। ਕੌਮਾਂ ਉਹੀ ਕਾਇਮ ਰਹਿੰਦੀਆਂ ਹਨ ਜੋ ਕਿ ਆਪਣੇ ਵਿਰਾਸਤ ਨੂੰ, ਪੁਰਾਤਨ ਜਿਹੜੀ ਹਿਸਟਰੀ, ਉਹਨੂੰ ਉਜਾਗਰ ਰੱਖਣ, ਉਸ ਦੇ ਉੱਪਰ ਪਹਿਰਾ ਦੇਣ ਅਤੇ ਆਉਣ ਵਾਲੀ ਜਨਰੇਸ਼ਨ ਨੂੰ ਉਸ ਤੋਂ ਜਾਣਕਾਰੀ ਦੇਣ। ਇਸੇ ਸੰਬੰਧ ਵਿੱਚ ਇਹ ਪੱਥਰ ਜਿਹੜਾ ਇੱਥੇ ਸਥਾਪਿਤ ਕੀਤਾ ਜਾਏਗਾ ਮਿਊਜ਼ੀਅਮ ਦੇ ਵਿੱਚ। ਅਤੇ ਆਉਣ ਵਾਲੇ ਸਮੇਂ ਦੇ ਵਿੱਚ ਜਿੱਦਾਂ ਕੇਸਰੀ ਫਿਲਮ ਬਣੀ ਸੀ, ਹੋਰ ਇੰਗਲਿਸ਼ ਫਿਲਮਾਂ ਅਤੇ ਐਨੀਮੇਸ਼ਨ ਫਿਲਮਾਂ ਵੀ ਸ਼ਾਇਦ ਇੰਡੀਆ ਵਿੱਚ ਇਸ ਦੇ ਸੰਬੰਧ 'ਚ ਬਣ ਰਹੀਆਂ ਹਨ। ਇੱਕ ਸਵਾਲ ਇੱਥੇ ਉੱਠਦਾ ਹੈਗਾ, 125 ਸਾਲਾ ਅਖੰਡ ਪਾਠ ਸਾਹਿਬ ਰੱਖਿਆ ਗਿਆ ਹੰਗੂ ਦੇ ਗੁਰਦੁਆਰਾ ਸਾਹਿਬ ਵਿੱਚ। ਉਸ ਪ੍ਰੋਗਰਾਮ ਨੂੰ ਐਕਸਕਲੂਸਿਵ ਤੌਰ ਦੇ ਉੱਤੇ ਸਾਡੇ ਚੈਨਲ ਨੇ ਕਵਰ ਵੀ ਕੀਤਾ। ਪੂਰਾ ਪ੍ਰੋਗਰਾਮ ਆਪਾਂ ਪੂਰੀ ਦੁਨੀਆ ਤੱਕ ਲੈ ਕੇ ਆਏ ਹਾਂ। ਉਹਨਾਂ ਨੇ ਉਸ ਦਿਨ ਜਾਣਾ ਸੀ ਅਖੰਡ ਪਾਠ ਸਾਹਿਬ ਦੀ ਸਮਾਪਤੀ ਵਾਲੇ ਦਿਨ, ਮਗਰ ਸਿਕਿਉਰਿਟੀ ਰੀਜ਼ਨਸ ਕਰਕੇ ਉੱਤੇ ਜਾਣ ਨਹੀਂ ਦਿੱਤਾ। ਤੁਸੀਂ ਉੱਥੋਂ ਦੀ ਪੱਥਰ ਲੈ ਕੇ ਆਏ। ਸਿਕਿਉਰਿਟੀ ਰੀਜ਼ਨ ਦੇ ਪੁਆਇੰਟ ਆਫ ਵਿਊ ਨਾਲ ਸਰਕਾਰ ਦੇ ਪੱਖੋਂ ਤੁਹਾਨੂੰ ਕੋਈ ਔਕੜਾਂ ਆਈਆਂ, ਤੁਹਾਨੂੰ ਕੋਈ ਧਮਕੀ ਦਿੱਤੀ ਗਈ ਹੈ, ਰੋਕਣ ਦੀ ਕੁਝ ਕੀਤਾ ਗਿਆ? ਅੱਛਾ ਜੀ, ਪਹਿਲੇ ਤੁਸੀਂ ਗੁਰਦੁਆਰਾ ਸਾਹਿਬ ਦੀ ਗੱਲ ਕੀਤੀ ਹੈ। ਉਹ ਗੁਰਦੁਆਰਾ ਸਾਹਿਬ ਸਾਰਾਗੜ੍ਹੀ ਫਾਊਂਡੇਸ਼ਨ ਵੱਲੋਂ ਸਥਾਪਿਤ ਕੀਤਾ ਗਿਆ ਹੈ। ਸੰਨੀ ਸਿੰਘ ਜਿਹੜੇ ਉੱਥੇ ਹਨ, ਉਹ ਸਾਡੀ ਫਾਊਂਡੇਸ਼ਨ ਦੇ ਵਾਈਸ ਪ੍ਰੈਜ਼ੀਡੈਂਟ ਹਨ। ਉੱਪਰ ਦੀ ਸਾਰੀ ਰਿਪੇਅਰ ਕਰਵਾਉਣੀ, ਸਾਰਾਗੜ੍ਹੀ ਪਾਰਕ ਬਣਾਉਣਾ, ਉੱਥੇ 12 ਫੁੱਟ ਦਾ ਖੰਡਾ ਸਾਹਿਬ ਸਥਾਪਿਤ ਕਰਨਾ, ਇਹ ਸਾਰਾ ਸਾਡਾ ਸਾਰਾਗੜ੍ਹੀ ਫਾਊਂਡੇਸ਼ਨ ਵੱਲੋਂ ਕੀਤਾ ਗਿਆ ਹੈ। ਅਤੇ ਉੱਥੇ ਮੈਂ ਵੀ ਜਾਣਾ ਸੀ, ਪਰ ਮੈਂ ਉਹਨਾਂ ਨੇ ਕਿਹਾ ਬ੍ਰਿਟਿਸ਼ ਆਰਮੀ ਡੈਲੀਗੇਸ਼ਨ ਇੰਡੀਆ ਆ ਰਿਹਾ, ਇਸ ਕਰਕੇ ਮੇਰਾ ਇੱਥੇ ਹੋਣਾ ਲਾਜ਼ਮੀ ਹੈ। ਪਰ ਕੁਈਨ ਦੀ ਡੈਥ ਕਰਕੇ ਉਹ ਡੈਲੀਗੇਸ਼ਨ ਏਅਰਪੋਰਟ ਤੋਂ ਵਾਪਸ ਚਲਾ ਗਿਆ, ਕਿਉਂਕਿ 10 ਦਿਨ ਦਾ ਸੋਗ ਸੀ। ਆਉਣ ਵਾਲੇ ਸਮੇਂ 'ਚ ਅਸੀਂ ਕੋਸ਼ਿਸ਼ ਕਰਾਂਗੇ ਸ਼ਾਇਦ ਅਗਲੇ ਮਹੀਨੇ ਡੈਲੀਗੇਸ਼ਨ ਨੂੰ ਦੁਬਾਰਾ ਲਿਆਂਦਾ ਜਾਏ ਅਤੇ ਕਾਫੀ ਟੇਬਲ ਰਿਲੀਜ਼ ਅਸੀਂ ਬੁੱਕ ਕਰਾਂਗੇ। ਦੂਸਰੀ ਗੱਲ ਕੀਤੀ, ਉਸ ਜਗ੍ਹਾ 'ਤੇ ਜਾਣਾ ਬਹੁਤ ਮੁਸ਼ਕਿਲ ਹੈ। ਜਿੱਦਾਂ ਤੁਸੀਂ ਕਿਹਾ, ਇਹ ਗੁਰਦੁਆਰਾ ਸਾਹਿਬ ਮੈਦਾਨੀ ਏਰੀਆ ਹੰਗੂ ਵਿੱਚ ਸਥਾਪਿਤ ਕੀਤਾ ਗਿਆ, ਜਿੱਥੋਂ ਸਾਰਾਗੜ੍ਹੀ ਦੀ ਪਹਾੜੀ 23 ਕਿਲੋਮੀਟਰ ਉੱਪਰ ਹੈ। ਅਤੇ ਇੱਥੇ ਇੱਕ ਪ੍ਰੇਮ ਨਗਰ ਦੇ ਵਿੱਚ ਸਿੱਖ ਕਮਿਊਨਿਟੀ, ਹਿੰਦੂ ਕਮਿਊਨਿਟੀ ਅਤੇ ਕ੍ਰਿਸਚੀਅਨ ਕਮਿਊਨਿਟੀ ਰਲ ਕੇ ਰਹਿੰਦੇ ਹਨ। ਉਹਨਾਂ ਨੂੰ ਕੋਈ ਖਤਰਾ ਨਹੀਂ, ਕਿਉਂਕਿ ਉਹ ਉਹਨਾਂ ਦੀ ਪਸ਼ਤੋ ਭਾਸ਼ਾ, ਉਹ ਸਦੀਆਂ ਤੋਂ ਉੱਥੇ ਰਹਿ ਰਹੇ ਹਨ। ਅਤੇ ਜਿਹੜੇ ਵੀ ਕੰਮ ਲਈ ਅਸੀਂ ਕੋਈ ਟਾਰਗੇਟ ਰੱਖ ਕੇ, ਟਾਸਕ ਰੱਖ ਕੇ ਕਰੀਏ, ਗੁਰੂ ਮਹਾਰਾਜ ਆਪ ਸਹਾਈ ਹੁੰਦੇ ਹਨ ਅਤੇ ਔਖੇ ਤੋਂ ਔਖੇ ਕਾਰਜ ਵੀ ਆਪੇ ਹੋ ਜਾਂਦੇ ਹਨ। ਇਸ ਲਈ ਮੈਂ ਕਹਾਂਗਾ ਮੇਰੇ ਲਈ ਇਹ ਸਰਲ ਕਾਰਜ ਸੀ ਇੱਥੇ ਉੱਥੇ ਤੱਕ ਪੁੱਜਣਾ। ਬਹੁਤ ਵੱਡੀਆ ਉਪਰਾਲਾ ਕਿ ਅਗਰ ਹਰ ਸਿੱਖ ਆਪਣੇ ਇਤਿਹਾਸ ਨੂੰ ਸਾਂਭਣ ਦੀ ਗੱਲ ਕਰ ਲੈ, ਜਿਵੇਂ ਸਾਰਾਗੜ੍ਹੀ ਫਾਊਂਡੇਸ਼ਨ ਨੇ ਕੰਮ ਕੀਤਾ, ਤੇ ਸ਼ਾਇਦ ਸਾਡੀ ਸਿੱਖ ਕੌਮ ਦਾ ਜਿਹੜਾ ਇੱਕ ਅਨਮੁੱਲਾ ਇਤਿਹਾਸ ਹੈ ਪੂਰੀ ਦੁਨੀਆ ਤੱਕ ਪਹੁੰਚਾਇਆ ਜਾ ਸਕਦਾ। ਸਾਡੇ ਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੀਮ ਜੁੜ ਚੁੱਕੀ ਹੈ, ਕਿਉਂਕਿ ਇਹ ਇਤਿਹਾਸਿਕ ਪੱਥਰ ਇਹਨਾਂ ਨੂੰ ਦਿੱਤਾ ਗਿਆ, ਮੈਮੋਰੈਂਡਮ, ਮੈਡਲਸ ਵਗੈਰਾ ਦਿੱਤੇ ਗਏ ਨੇ। ਉਹ ਸਾਰੀਆਂ ਚੀਜ਼ਾਂ ਦੇ ਲਈ ਆਪਾਂ ਸਭ ਤੋਂ ਪਹਿਲੇ ਫਤਿਹ ਦੀ ਸਾਂਝ ਕਰਨਾ। ਹਰਮੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰਾਗੜ੍ਹੀ ਫਾਊਂਡੇਸ਼ਨ ਨੇ ਇਤਿਹਾਸਿਕ ਪੱਥਰ ਦਿੱਲੀ ਕਮੇਟੀ ਨੂੰ ਦਿੱਤਾ ਹੈ। ਮਾਫ ਕਰਨਾ, ਇੱਕ ਪਾਸੇ ਅਗਰ ਪੋਲਿਟਿਕਸ ਦੀ ਗੱਲ ਕਰਨੇ ਆ ਤਾਂ ਕਿਹਾ ਜਾਂਦਾ ਕਿ ਦਿੱਲੀ ਕਮੇਟੀ ਕੀ ਕਰ ਰਹੀ ਹੈ, ਮਗਰ ਇੰਨੀ ਵੱਡੀ ਸੇਵਾ ਅਗਰ ਇਹਨਾਂ ਨੇ ਤੁਹਾਨੂੰ ਲਿਆ ਕੇ ਦਿੱਤੀ ਹੈ ਤਾਂ ਤੁਸੀਂ ਇਸ ਵੇਲੇ ਕੀ ਫੀਲ ਕਰ ਰਹੇ ਹੋ? ਦੇਖੋ, ਮੈਂ ਸਮਝਦਾ ਕਿ ਜੋ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਟੀਚਾ ਲੈ ਕੇ ਅਸੀਂ ਚੱਲੇ ਹਾਂ ਕੰਮ ਕਾਜ ਦਾ, ਉਹਦੇ ਵਿੱਚ ਇੱਕ ਅੱਜ ਨਵਾਂ ਮਾਈਲਸਟੋਨ ਅਚੀਵ ਹੋਇਆ
ਕਿਉਂਕਿ ਹਮੇਸ਼ਾ ਅਸੀਂ ਇੱਕ ਇਸ ਸਿਸਟਮ ਦੇ ਵਿੱਚ ਰਹੇ ਹਾਂ ਕਿ ਅਸੀਂ ਜਿੰਨਾ ਵੱਧ ਤੋਂ ਵੱਧ ਇਤਿਹਾਸ ਆਪਣੇ ਬੱਚਿਆਂ ਨੂੰ ਦੱਸ ਸਕੀਏ, ਜਿੰਨੀ ਹਿਸਟਰੀ ਦੇ ਨਾਲ ਜੋੜ ਸਕੀਏ, ਸਾਡੇ ਬੱਚੇ ਉਹਨੇ ਗੁਰਮਤ ਦੇ ਨਾਲ ਵੀ ਜੁੜਨਗੇ, ਕਿਉਂਕਿ ਇਹ ਇੰਨਾ ਸੁਨਹਿਰਾ ਇਤਿਹਾਸ ਹੈ ਸਾਡਾ, ਕੁਰਬਾਨੀਆਂ ਭਰਾ ਇਤਿਹਾਸ ਹੈ। ਔਰ ਜਿਸ ਵਕਤ ਸਾਨੂੰ ਅਪਰੋਚ ਕੀਤੀ ਗਈ ਕਿ ਇਸ ਤਰ੍ਹਾਂ ਡਾਕਟਰ ਸਾਹਿਬ ਨੇ ਰਿਸਰਚ ਕੀਤੀ ਔਰ ਇਹਦੇ ਉੱਤੇ ਸੈਮੀਨਾਰ ਵੀ ਕਰਨਾ ਚਾਹੁੰਦੇ ਨੇ, ਇੱਥੇ ਆ ਕੇ ਸੰਗਤਾਂ ਨੂੰ ਵੀ ਮਿਲਣਾ ਚਾਹੁੰਦੇ ਨੇ, ਅਸੀਂ ਪ੍ਰੋਗਰਾਮਸ ਹੋਰ ਵੀ ਬੜੇ ਰੱਖੇ ਸੀ। ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿ ਬ੍ਰਿਟਿਸ਼ ਆਰਮੀ ਦੇ ਲੋਕਾਂ ਨੇ ਵੀ ਆਉਣਾ ਸੀ, ਮਗਰ ਉੱਥੇ ਕੁਈਨ ਦੀ ਡੈਥ ਹੋਣ ਕਰਕੇ ਉਹ ਨਹੀਂ ਆ ਸਕੇ। ਸੋ ਇਹ ਪ੍ਰੋਗਰਾਮ ਨੂੰ ਕਰਨ ਵਾਸਤੇ ਅਸੀਂ ਆਪਣੀ ਬਿਲਕੁਲ ਪਹਿਲ ਕਦਮੀ ਕੀਤੀ ਕਿ ਇਹੋ ਜਿਹੇ ਕੰਮ ਅਸੀਂ ਕਰੀਏ ਔਰ ਜਿਹੜਾ ਅੱਜ ਸਟੋਨ ਲੈ ਕੇ ਆਏ ਨੇ ਅਸੀਂ ਵੱਧ ਤੋਂ ਵੱਧ ਸੰਗਤਾਂ ਨੂੰ ਇਹਦੇ ਦਰਸ਼ਨ ਕਰਾ ਸਕੀਏ, ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਇਹਦੀ ਹਿਸਟਰੀ ਬਾਰੇ ਦੱਸ ਸਕੀਏ। ਇਹਨੂੰ ਮਿਊਜ਼ੀਅਮ ਦੇ ਵਿੱਚ ਲਗਾਇਆ ਜਾਏਗਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਔਰ ਇੱਥੇ ਲੋਕਾਂ ਨੂੰ ਇਹਦੀ ਹਿਸਟਰੀ ਨਾਲ ਜੋੜ ਕੇ ਦੱਸੀ ਜਾਏਗੀ ਔਰ ਇਹਨੂੰ ਡਿਜੀਟਲਾਈਜ਼ ਤਰੀਕੇ ਦੇ ਨਾਲ ਵੀ ਘਰ ਘਰ ਪਹੁੰਚਾਉਣ ਦੀ ਜ਼ਿੰਮੇਵਾਰੀ ਅਸੀਂ ਲਈ ਹੋਈ। ਬਿਲਕੁਲ ਸੰਗਤ ਜੀ, ਜਿਸ ਤਰੀਕੇ ਨਾਲ ਦਿੱਲੀ ਕਮੇਟੀ ਆਪਣਾ ਇਤਿਹਾਸਕ ਇਸ ਸੇਵਾ ਦੇ ਅੰਦਰ ਆਪਣਾ ਯੋਗਦਾਨ ਪਾ ਰਹੀ ਹੈ, ਤੇ ਦੂਜੇ ਪਾਸੇ ਜਿਹੜੇ ਸਾਰਾਗੜੀ ਫਾਊਂਡੇਸ਼ਨ ਹੈ ਉਹਨਾਂ ਨੇ ਇੱਕ ਕਿਤਾਬਚਾ ਵੀ ਅੱਜ ਲਾਂਚ ਕੀਤਾ ਤੇ ਬੇਨਤੀ ਕੀਤੀ ਗਈ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਸਕੂਲ ਦੇ ਬੱਚੇ ਲਈ ਕੀ ਇਸ ਚੈਪਟਰ ਨੂੰ ਲਾਗੂ ਕੀਤਾ ਜਾਏਗਾ, ਇਤਿਹਾਸ ਆਪਣੇ GHPS ਦੇ ਸਕੂਲਾਂ ਔਰ ਕਾਲਜਸ ਦੇ ਅੰਦਰ ਲਾਗੂ ਕੀਤਾ ਜਾਏਗਾ। ਦੇਖੋ, ਇਹ ਬਹੁਤ ਵੱਡਾ ਇਤਿਹਾਸ ਹੈ ਔਰ ਸਿੱਖ ਕੌਮ ਦੇ ਨਾਲ ਸੰਬੰਧਿਤ ਹੈ, ਕਿਉਂਕਿ ਉਹ ਜਿਹੜੇ 21 ਜਵਾਨ ਸਨ ਉਹ ਸਿੱਖ ਸਨ ਔਰ ਇਹ ਜਿਹੜੀ ਆ ਬਹੁਤ ਵੱਡੀ ਇੱਕ ਮੈਂ ਸਮਝਦਾ ਸਿੱਖਾਂ ਦੀ ਉਪਲਬਧੀ ਸੀ, ਜਿੱਥੇ ਸ਼ਹਾਦਤਾਂ ਦਿੱਤੀਆਂ ਲੇਕਿਨ ਦੇਸ਼ ਦੀ ਰੱਖਿਆ ਕੀਤੀ ਹੈ। ਔਰ ਅੱਜ ਇਹ ਜਿਹੜਾ ਸਾਨੂੰ ਉੱਥੋਂ ਦਾ ਉਸ ਯਾਦਗਾਰ ਦਾ ਪੱਥਰ ਇੱਕ ਜਿਹੜਾ ਡਾਕਟਰ ਗੁਰਿੰਦਰ ਸਿੰਘ ਜੀ ਲੈ ਕੇ ਆਏ ਆ, ਇਹ ਸਾਡੇ ਵਾਸਤੇ ਬੜੀ ਮਾਣ ਦੀ ਗੱਲ ਹੈ। ਔਰ ਅਸੀਂ ਹੁਣ ਇਸ ਦਾ ਫੈਸਲਾ ਕਰਕੇ ਇਹਨੂੰ ਮਿਊਜ਼ੀਅਮ ਦੇ ਵਿੱਚ ਜਿੱਥੇ ਸਥਾਪਿਤ ਕਰਾਂਗੇ, ਉੱਥੇ ਨਾਲ ਹੀ, ਕਿਉਂਕਿ ਸਾਰਾਗੜੀ ਦਾ ਇਤਿਹਾਸ ਤੇ ਪਹਿਲੇ ਹੀ ਜਿਹੜਾ ਬਹੁਤ ਹਿਸਟਰੀ ਦੀਆਂ ਕਿਤਾਬਾਂ ਦੇ ਵਿੱਚ ਵੀ ਆ, ਲੇਕਿਨ ਅਸੀਂ ਇਹ ਜ਼ਰੂਰ ਦੇਖਾਂਗੇ ਕਿ ਅਗਰ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲਾਂ ਦੇ ਵਿੱਚ ਕਿਸੇ ਜਗ੍ਹਾ ਦੇ ਉੱਤੇ ਕਿਸੇ ਇਤਿਹਾਸ ਦੀ ਬੁੱਕ ਦੇ ਵਿੱਚ ਹੈ, ਅਗਰ ਹੈ ਤੇ ਠੀਕ ਹੈ, ਨਹੀਂ ਹੈ ਤੇ ਅਸੀਂ ਉਸ ਨੂੰ ਡੈਫੀਨੇਟਲੀ ਜਿਹੜਾ ਉਹ ਲਾਗੂ ਕਰਾਂਗੇ। ਆਉਣ ਵਾਲੇ ਦਿਨਾਂ ਦੇ ਅੰਦਰ ਸਾਰਾਗੜੀ ਫਾਊਂਡੇਸ਼ਨ ਦੇ ਨਾਲ ਮਿਲ ਕੇ ਸਾਰਾਗੜੀ ਦੇ ਇਤਿਹਾਸ ਦੇ ਉੱਤੇ ਕੋਈ ਹੋਰ ਪ੍ਰੋਗਰਾਮ ਵੀ ਉਲੀਕੇ ਜਾਣਗੇ? ਨਹੀਂ, ਬਿਲਕੁਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹਮੇਸ਼ਾ ਹੀ ਆਪਣੇ ਇਤਿਹਾਸ ਨੂੰ ਫਰੋਲਦੀ ਹੈ ਔਰ ਅਸੀਂ ਆਪਣਾ ਇਤਿਹਾਸ, ਜਿਵੇਂ ਫਤਿਹ ਦਿਵਸ ਮਨਾਏ, ਦਿੱਲੀ ਫਤਿਹ ਜਿਹੜੀ ਹੋਈ ਆ ਉਸ ਦੇ ਇਤਿਹਾਸ ਨੂੰ ਉਜਾਗਰ ਕੀਤਾ, ਘਰ ਘਰ ਤੱਕ ਪਹੁੰਚਾਇਆ, ਪੂਰੇ ਸੰਸਾਰ ਭਰ ਦੇ ਵਿੱਚ ਪ੍ਰੋਗਰਾਮਾਂ ਦੀ ਸ਼ਲਾਘਾ ਹੋਈ। ਇਸੇ ਤਰ੍ਹਾਂ ਹੀ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 400 ਸਾਲਾ ਸ਼ਹੀਦੀ ਦਿਹਾੜਾ ਲਾਲ ਕਿਲ੍ਹੇ ਦੇ ਉੱਤੇ ਮਨਾਇਆ, ਭਾਈ ਲੱਖੀ ਸ਼ਾਹ ਵਣਜਾਰਾ ਜੀ ਦਾ ਜਿਹੜਾ ਸੀ ਦਿਹਾੜਾ ਮਨਾਇਆ। ਇਸੇ ਤਰ੍ਹਾਂ ਹੀ ਹੁਣ ਸਾਰਾਗੜੀ ਦਾ ਜਿਹੜਾ ਹੈ ਇਹ ਪ੍ਰੋਗਰਾਮ ਅਸੀਂ ਅੱਗੇ ਦੂਰ ਦੂਰ ਤੱਕ ਲੈ ਕੇ ਜਾਵਾਂਗੇ, ਲੋਕਾਂ ਨੂੰ ਹਿਸਟਰੀ ਤੋਂ ਜਾਣੂ ਕਰਾਵਾਂਗੇ ਕਿ ਇਹ 21 ਸਿੱਖਾਂ ਨੇ ਬਹੁਤ ਵੱਡਾ ਜਿਹੜਾ 10,000 ਦੀ ਫੌਜ ਸੀ ਉਹਨਾਂ ਦਾ ਸਾਹਮਣਾ ਟਾਕਰਾ ਕਰਦੇ ਹੋਏ ਸ਼ਹਾਦਤ ਦਿੱਤੀ ਸੀ ਔਰ ਇਹ ਸਿੱਖਾਂ ਦਾ ਮਾਣ ਜਿਹੜਾ ਬਹੁਤ ਉੱਚਾ ਹੈ। ਬਿਲਕੁਲ ਸੰਗਤ ਜੀ, ਆਪਾਂ ਇੱਕ ਵਾਰ ਤੁਹਾਨੂੰ ਦਿਖਾਈਏ, ਮੈਂ ਕਿਉਂਕਿ ਹੁਣ ਇਸ ਪੱਥਰ ਨੂੰ ਸੰਭਾਲਿਆ ਜਾਏਗਾ, ਦਿਖਾ ਦਈਏ ਉਹ ਇਤਿਹਾਸਿਕ ਪੱਥਰ। ਅਗਰ ਅਸੀਂ ਮਿਸਾਲਾਂ ਦਿੰਦੇ ਹਾਂ ਆਪਰੇਸ਼ਨ ਬਲੂ ਸਟਾਰ 1984 ਵੇਲੇ ਜੋ ਸਾਡੀ ਸਿੱਖ ਕੌਮ ਦੇ ਉੱਤੇ ਹਮਲੇ ਹੋਏ ਸੀ, ਤੇ ਫਿਰ ਗੱਲ ਇਤਿਹਾਸ ਦੀ ਆਉਂਦੀ ਹੈ ਕਿ ਸਾਡੀਆਂ ਕਮੇਟੀਆਂ ਇਤਿਹਾਸ ਨਹੀਂ ਸਾਂਭਦੀਆਂ, ਮਗਰ ਇਹ ਇੱਕ ਬੜਾ ਵੱਡਾ ਐਗਜ਼ਾਮਪਲ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਇਤਿਹਾਸਿਕ ਪੱਥਰ ਨੂੰ ਸੰਭਾਲਣ ਦੀ ਸੇਵਾ ਦਿੱਤੀ ਗਈ ਹੈ, ਜੋ ਇਸ ਵੇਲੇ ਮੇਰੇ ਹੱਥ 'ਚ ਹੈ। ਉਸ ਜਗ੍ਹਾ ਤੋਂ ਆਇਆ ਜਿੱਥੇ ਸਾਡੇ 21 ਸਾਰਾਗੜੀ ਦੇ ਫੌਜੀਆਂ ਨੇ ਜ਼ਿੰਦਗੀ ਕੁਰਬਾਨ ਕੀਤੀ ਤੇ ਸਿੱਖ ਕੌਮ ਦੀ ਇੱਕ ਮਿਸਾਲ ਕਾਇਮ ਕੀਤੀ ਸੀ। ਤੇ ਹੁਣ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਇਤਿਹਾਸ ਨੂੰ ਸਾਂਭ ਕੇ ਆਉਣ ਵਾਲੀ ਜਨਰੇਸ਼ਨ ਨੂੰ, ਆਉਣ ਵਾਲੀਆਂ ਸੰਗਤਾਂ ਨੂੰ ਜਾਣੂ ਕਰੇਗੀ। ਆਉਣ ਵਾਲੇ ਸਮੇਂ ਦੇ ਅੰਦਰ ਅਗਲੇ ਪ੍ਰੋਗਰਾਮ ਦੇ ਨਾਲ ਅਸੀਂ ਫਿਰ ਹਾਜ਼ਰ ਹੋਵਾਂਗੇ। ਲੈਣੇ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।